ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ ਔਰ ਸਾਡੇ ਨਾਲ ਬਹੁਤ ਪਿਆਰੇ ਮਿੱਤਰ ਜਨਾਬ ਰਾਣਾ ਸ਼ਹਿਜ਼ਾਦ ਸਾਹਿਬ। ਆਪ ਬਹੁਤ ਸੋਹਣੇ ਪ੍ਰੈਜ਼ੈਂਟਰ ਨੇ, ਵਾਇਸ ਓਵਰ ਕਰਨ ਵਾਲੇ ਨੇ, ਬੜੀ ਸੋਹਣੀ ਆਵਾਜ਼ ਕੁਦਰਤ ਨੇ ਇਹਨਾਂ ਨੂੰ ਦਿੱਤੀ ਹੈ ਔਰ ਉਨੇ ਹੀ ਮਿੱਠੇ ਔਰ ਪਿਆਰੇ ਇਨਸਾਨ। ਬਿਸਮਿल्लाह जी जी आया राणा साहब। फरदीन वाजिद वे आजा चंद मेरे वाह बहुत मेहरबानी, थैंक यू, तुम पसंद आया तो। और फिर जी आया क्या जी, बिस्मिल्लाह तुहानू भी जी आया और हाज़री कबूल, तुसीं भी साडी हाज़री कबूल करो जी और साडे नाल रहो। इस तरह हाज़रियाँ कबूल करवा के ते निकलन की कोशिश नहीं करनी। आए तो बह जावे ठीक है, जाना सी ते आना नहीं सी, आए तो बह जावे। सो ये बड़ी सोहनी गल की आने वाली। अच्छा, असी गल कर रहे हैं कुछ जी एनर्जी क्रिएशन की भी असी गल करने। एनर्जी क्रिएशन एक खास तरह की एक एनर्जी जो तुहाडे विच कुदरत ने रखी और वो सिर्फ उस वेले रिलीज़ होंदी है जदों तुहाडा कोई मन चाहा बंदा, तुहाडा पसंदीदा बंदा तुहाडे कोल होवे, या शख्स होवे, या शख्सियत होवे, या जी होवे, कोई भी जिन्हों मिल के तुहानूं चाह चढ़दा है, जिहदे मिलिया तुहाडा अंदर खिड़ पैंदा है। सो ਉਹਦੇ मिलन दे नाल ये पॉजिटिव एनर्जी जिहड़ी है, पॉजिटिव ताकत और हारमोन्स जिहड़े ने कोरनियां क्रिएट होंदे ने। अच्छा, ਇਹਦੇ ਵਿੱਚ ਇਹ ਹੁੰਦਾ कि ਜਿਹੜਾ पसंद नहीं है ਤੁਹਾਨੂੰ, ਜਿਹੜਾ शख्स पसंद नहीं है, तो ये हारमोन्स रिलीज़ नहीं होंदे। इन्हां दे रिलीज़ होण दे नाल ਤੁਹਾਨੂੰ एक राहत मिलती है, ਤੁਹਾਨੂੰ सुकून मिलता है। सो सुकून की कैफियत यकीनी तौर पर जदों तुहाडा मन चाहा कोई शख्स तुहाडे कोल हुंदा है तो उस वेले ही तुहानूं वो राहत मिल सकती है। सो ਉਹਦੇ ਨਾਲ ਕੀ ਹੁੰਦਾ है, ਉਹਦੇ ਨਾਲ ਜਿਹਨੂੰ ਕਹਿੰਦੇ ਨੇ कि फ्रैशनेस ਜਿਹੜੀ ਹੁੰਦੀ है, ताजगी है ਤੁਹਾਡੇ अंदर आ ਜਾਂਦੀ है। और ਜਦੋਂ ताजगी ਤੁਹਾਡੇ अंदर ਰਹਿੰਦੀ है, ਤੁਸੀਂ ਤਾਜ਼ਾ ਰਹਿੰਦੇ ਹੋ तो फिर कोई बीमारी ਤੁਹਾਡੇ ਅੰਦਰ ਨਹੀਂ ਆਉਂਦੀ। ਇਹ ਕੂਵਤ ਮੁਦਾਫੀਅਤ ਨੂੰ ਵੀ ਵਧਾਉਂਦੇ ਨੇ। ਇਹਨਾਂ ਦਾ ਤਾਲੁਕ ਖਾਲਸਤਨ ਤੁਹਾਡੇ ਮਾਈਟੋਕੋਰਨੀਆ ਜਿਹੜੇ ਨੇ ਇੱਕ ਖਾਸ ਤਰ੍ਹਾਂ ਦੀ ਤਾਕਤ ਹੈ ਜਿਹੜੀ ਪੋਜ਼ਿਟਿਵਿਟੀ ਨੂੰ ਔਰ ਤੁਹਾਡੀ ਮੁਦਾਫੀਅਤ ਨੂੰ ਵਧਾਉਂਦੀ ਹੈ। ਉਹਦੇ ਨਾਲ ਹੀ ਬਹੁਤ ਸਾਰੀਆਂ ਐਸੀਆਂ ਮਤਲਬ ਮਨਚਾਹਾ ਔਰ ਤੁਹਾਡੇ ਜਿਹੜਾ ਤੁਹਾਨੂੰ ਪਿਆਰਾ ਲੱਗਦਾ, ਉਸ ਤੋਂ ਇਲਾਵਾ ਬਹੁਤ ਸਾਰੇ ਲੋਕ ਹੁੰਦੇ ਤੁਹਾਨੂੰ ਨਹੀਂ ਵੀ ਚੰਗੇ ਲੱਗਦੇ। ਸੋ ਨਹੀਂ ਚੰਗੇ ਲੱਗਦੇ ਇਹਦਾ ਮਤਲਬ ਹੈ ਕਿ ਉਹਨਾਂ ਦਾ ਸਾਥ ਤੁਹਾਡੇ ਵਾਸਤੇ ਉਹ ਜਿਹੜੇ ਐਨਰਜੀ ਹੁੰਦੀ ਹੈ ਉਹਦੀ ਪ੍ਰੋਡਕਸ਼ਨ ਰੁਕ ਜਾਂਦੀ ਹੈ। ਸੋ ਜਿਸ ਇੱਕ ਐਸੇ ਸ਼ਖਸੀਅਤ ਦੇ ਨਾਲ ਜਿਹਦੇ ਨਾਲ ਤੁਹਾਡੀ ਇੱਕ ਅੱਛੀ ਪ੍ਰੋਡਕਸ਼ਨ ਰੁਕ ਰਹੀ ਹੈ ਅਤੇ ਉਹਨੂੰ ਤਾਂ ਜ਼ਾਹਿਰ ਹੈ ਤੁਹਾਡਾ ਮਨ ਕਬੂਲ ਵੀ ਨਹੀਂ ਕਰ ਰਿਹਾ ਅਤੇ ਉਹਦੇ ਨੇੜੇ ਤੁਸੀਂ ਕਿਸ ਤਰ੍ਹਾਂ ਬਹਿ ਸਕਦੇ ਹੋ, ਕਿਸ ਤਰ੍ਹਾਂ ਕਰ ਸਕਦੇ ਹੋ। ਇੱਕ ਕਿਤਾਬ ਮੇਰੇ ਜ਼ਿਹਨ 'ਚ ਆ ਰਹੀ ਹੈ, ਲਵ ਮੈਡੀਸਨ ਐਂਡ ਮੈਰੀਕਲ। ਇਹ ਨੇ ਡਾਕਟਰ ਬਰਨੀ ਸੀਗਲ ਜਿਨ੍ਹਾਂ ਨੇ ਲਿਖੀ ਹੈ ਔਰ ਉਸ ਕਿਤਾਬ ਦੇ ਵਿੱਚ ਹੀ ਇੱਕ ਵਾਕਿਆ ਲਿਖਦੇ ਨੇ ਕਿ 1983 ਦੇ ਵਿੱਚ ਇਹਨਾਂ ਦੀ ਇੱਕ ਨਰਸ ਸੀ, ਉਹਦੇ ਵਾਲਿਦ ਨੂੰ ਜਿਹੜਾ ਲਾਸਟ ਸਟੇਜ ਦਾ ਕੈਂਸਰ ਸੀ, ਤੀਸਰੇ ਦਰਜੇ ਦਾ। ਸੋ ਉਹਨਾਂ ਨੂੰ ਮਿਲਣ ਵਾਸਤੇ ਜਦੋਂ ਆਪਣੀ ਬੇਟੀ ਨੂੰ ਮਿਲਣ ਆਇਆ ਤਾਂ ਉਹਨਾਂ ਨੇ ਦੱਸਿਆ ਕਿ ਮੇਰੇ ਵਾਲਿਦ ਸਾਹਿਬ ਨੇ ਇਹਨਾਂ ਨੂੰ ਕੈਂਸਰ ਹੈ ਅਤੇ ਉਹਨਾਂ ਨੇ ਕਿਹਾ ਕਿ ਤੁਸੀਂ ਇੰਝ ਕਰੋ, ਆਪਣੇ ਟੈਸਟ ਵਗੈਰਾ ਕਰਵਾਓ ਔਰ ਹੌਸਪੀਟਲ 'ਚ ਐਡਮਿਟ ਹੋ ਜਾਓ। ਅਤੇ ਉਹਨਾਂ ਦਾ ਵਾਲਿਦ ਕਹਿੰਦੇ ਨੇ ਕਿ ਬਈ ਮੈਂ ਇੱਕ ਮਾਲੀ ਹਾਂ ਅਤੇ ਇਸ ਵੇਲੇ ਮੇਰੇ ਬੂਟਿਆਂ ਨੂੰ ਬੜੀ ਲੋੜ ਹੈਗੀ ਅਤੇ ਮੈਂ ਥੋੜ੍ਹਾ ਜਿਹਾ ਵੇਲਾ ਕੱਢ ਕੇ ਆਇਆ ਆਪਣੀ ਧੀ ਨੂੰ ਮਿਲਣ ਵਾਸਤੇ ਅਤੇ ਮੈਨੂੰ ਦਾਖਲ ਹੋਣ ਦਾ ਮੇਰੇ ਕੋਲ ਵੇਲਾ ਨਹੀਂ ਹੈ। ਅਤੇ ਉਹ ਚਲਾ ਗਿਆ। 6 ਮਹੀਨੇ ਬਾਅਦ ਫਿਰ ਆਇਆ ਅਤੇ ਡਾਕਟਰ ਨੇ ਇਹੀ ਕਿਹਾ ਕਿ ਭਾਈ ਆਪਣਾ ਇਲਾਜ ਕਰਵਾ, ਤੂੰ ਟੈਸਟ ਕਰਵਾ ਕੇ ਦਾਖਲ ਹੋ ਜਾ ਅਤੇ ਜ਼ਿੰਦਗੀ ਨਾਲੋਂ ਕਿਹੜੀ ਚੀਜ਼। ਉਹਨੇ ਕਿਹਾ ਜੀ ਮੈਂ ਜ਼ਿੰਦਗੀ ਜੀ ਰਿਹਾ, ਮੇਰੀ ਜ਼ਿੰਦਗੀ ਦੀ ਜ਼ਰੂਰਤ ਮੇਰੇ ਬੂਟਿਆਂ ਨੂੰ ਹੈ। ਹੁਣ ਤਾਂ ਉਹਨਾਂ ਦੀਆਂ ਕਰੂੰਬਲੀਆਂ ਫੁੱਟਣ ਡਈਆਂ ਨੇ, ਨਵੀਂ ਰੁੱਤੇ ਆਏ ਨੇ ਅਤੇ ਮੇਰੀ ਉਹਨਾਂ ਨੂੰ ਬੜੀ ਲੋੜ ਹੈ। ਉਹ ਫਿਰ ਚਲਾ ਗਿਆ। ਕਹਿੰਦੇ ਨੇ 4 ਸਾਲ ਬਾਅਦ ਉਹ ਬੰਦਾ 87 ਦੇ ਵਿੱਚ ਫਿਰ ਆਇਆ ਅਤੇ ਠੀਕ ਠਾਕ ਸੀ। ਡਾਕਟਰ ਨੇ ਕਿਹਾ ਯਾਰ ਤੂੰ ਆਪਣਾ ਇਲਾਜ ਕਿਉਂ ਨਹੀਂ ਕਰਵਾ ਰਿਹਾ? ਉਹਨੇ ਕਿਹਾ ਮੇਰੇ ਕੋਲ ਮਰਨ ਵਾਸਤੇ ਟਾਈਮ ਨਹੀਂ ਹੈਗਾ, ਤੁਸੀਂ ਮਤਲਬ ਮੈਨੂੰ ਲੰਮੇ ਪਾ ਕੇ ਅਤੇ ਮਾਰਨਾ ਹੀ ਹੈ ਨਾ,
ਤੇ ਉਹਦੇ ਮੇਰੇ ਕੋਲ ਟਾਈਮ ਨਹੀਂ ਹੈ। ਮੈਂ ਮਰਨਾ ਠੀਕ ਹੈ ਆਪਣੇ ਵੇਲੇ ਨਾਲ, ਜਦੋਂ ਵੀ ਮਰਨਾ ਹੋਏਗਾ ਮੈਂ ਮਰ ਜਾਵਾਂਗਾ। ਤੇ ਮੇਰੇ ਬੂਟਿਆਂ ਦੀ ਜਿਹੜੀ ਮੇਰੀ ਸੰਗਤ ਹੈ ਉਹਨਾਂ ਨੂੰ ਮੇਰੀ ਬੜੀ ਜ਼ਰੂਰਤ ਹੈ ਔਰ ਮੈਂ ਬੜਾ ਖੁਸ਼ ਹਾਂ। ਔਰ ਉਹਨੇ ਇਹ ਵੀ ਦੱਸਿਆ ਕਿ ਮੈਨੂੰ ਜਿਹੜੀ ਉਹ ਦਰਦ ਪਹਿਲੇ ਹੁੰਦੀ ਸੀ ਉਹ ਦਰਦ ਵਗੈਰਾ ਕੋਈ ਨਹੀਂ ਹੈ ਹੁਣ ਇਸ ਟਾਈਮ। ਸੋ ਉਹਨੇ ਕਿਹਾ ਉਹ ਬੜਾ ਤੰਦਰੁਸਤ ਸੀ। ਜਿਨ੍ਹਾਂ ਕੋਲ ਕਰਨ ਵਾਸਤੇ ਕੁਛ ਨਹੀਂ ਹੁੰਦਾ ਮਰਦੇ ਤੇ ਉਹ ਨੇ, ਉਹ ਬਲਕਿ ਉਹਨਾਂ ਨੂੰ ਮਾਰੀ ਜਾਣਾ ਚਾਹੀਦਾ ਜਿਨ੍ਹਾਂ ਕੋਲ ਕਰਨ ਵਾਸਤੇ ਕੁਛ ਨਹੀਂ ਹੈ। ਔਰ ਜਿਨ੍ਹਾਂ ਕੋਲ ਕਰਨ ਵਾਸਤੇ ਬਹੁਤ ਕੁਛ ਹੈ ਨਾ, ਉਹ ਜ਼ਿੰਦਾ ਰਹਿੰਦੇ ਨੇ, ਉਹ ਮਰਦੇ ਨਹੀਂ। ਉਹ ਮਰ ਕੇ ਵੀ ਨਹੀਂ ਮਰਦੇ ਕਿਉਂਕਿ ਉਹ ਕੁਛ ਕਰ ਰਹੇ ਹੁੰਦੇ ਨੇ, ਕੁਛ ਕਰਕੇ ਜਾਂਦੇ ਨੇ, ਕੁਛ ਕਰਨਾ ਚਾਹੁੰਦੇ ਨੇ। ਇੱਕ ਬੜਾ ਸੋਹਣਾ ਜਿਹਾ ਰੰਗ ਹੈ ਇਹ ਸ਼ਰਬਤੀ ਨੈਣਾ ਵਾਲੇ ਔਰ ਜਿਹੜੇ ਸੱਤ ਰੰਗੀ ਪੀਂਗ ਝੂਟਦੇ ਨਹੀਂ ਬਲਕਿ ਉੱਤੋਂ ਖਲੋ ਕੇ ਵੇਖਦੇ ਨੇ, ਆਪਣੇ ਪੈਰਾਂ ਵਿੱਚ ਸੱਤ ਰੰਗੀ ਪੀਂਗ ਨੂੰ ਰੱਖ ਕੇ ਉਹਦਾ ਆਨੰਦ ਲੈਂਦੇ ਨੇ। ਉਹਨਾਂ ਵਾਸਤੇ ਇਹ ਰੰਗ ਆਓ ਸੁਣਨੇ ਆ ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ।